ਸਮਰੱਥ ਰਾਮਦਾਸ ਨੂੰ ਸਵਾਲ ਕਰਦਾ ਹੈ ਕਿ ਭਾਈ ਇਹ ਤੁਹਾਡਾ ਸਾਰਾ ਬੜਾ ਲਾਮ ਲਸ਼ਕਰ ਔਰ ਘੋੜੇ ਫੌਜ ਇਹ ਉਹ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਇੱਕ ਫਕੀਰ ਨੇ ਤੇ ਇਹ ਤਾਂ ਫਕੀਰਾਂ ਵਾਲਾ ਪਾਰਟ ਨਹੀਂ ਹੈ। ਤੇ ਛੇਵੇਂ ਪਾਤਸ਼ਾਹ ਨੇ ਫਰਮਾਇਆ ਸੀ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ। ਉਹ ਬੇਅੰਤ ਸਿੰਘ ਸਤਵੰਤ ਸਿੰਘ ਜਾਂ ਸ਼ਹੀਦ ਊਧਮ ਸਿੰਘ ਜਾਂ ਕਰਤਾਰ ਸਿੰਘ ਸਰਾਭਾ ਉਹ ਸਾਰੇ ਤੋਂ ਲੈ ਕੇ ਭਾਈ ਨਰੈਣ ਸਿੰਘ ਚੌੜਾ ਤੱਕ ਸਿੱਖ ਭਾਵੇਂ ਉਹ ਕਿਸੇ ਉਮਰ ਦਾ ਉਸ ਦੇ ਉੱਤੇ ਕਿੰਨੇ ਬੋਝ ਨੇ ਕਿੰਨੀਆਂ ਜ਼ਿੰਮੇਵਾਰੀਆਂ ਨੇ ਪਰ ਜਦੋਂ ਉਹਨੂੰ ਲੱਗਦਾ ਹੈ ਵੀ ਕਿਸੇ ਦੀ ਅਕਾਊਂਟੇਬਿਲਿਟੀ ਜਿਹੜੀ ਹੈ ਉਹ ਨਹੀਂ ਹੋਈ ਤੇ ਉਹਨੂੰ ਲੱਗਦਾ ਕਿ ਭਾਈ ਇਹ ਮੈਂ ਗੁਰੂ ਦਾ ਇੱਕ ਸਿੱਖ ਹੋਣ ਦੇ ਨਾਤੇ ਇਸ ਨੂੰ ਕਰਾਂ। ਇੱਕ ਪਾਸੇ ਉਹ ਜਿਹੜੇ ਕਿ ਇੱਕ ਕਵਾਇਤ ਵਾਂਗ ਨਖੇਦੀ ਤੇ ਲੱਗੇ ਹੋਏ ਨੇ ਔਰ ਇੱਕ ਉਹ ਜਿਹੜੇ ਕਿ ਸਮਝਦੇ ਨੇ ਕਿ ਭਾਈ ਅਲਟੀਮੇਟਲੀ ਭਾਵੇਂ ਕਿਸੇ ਦਾ ਤੌਰ ਤਰੀਕਾ ਸਮਾਂ ਸਥਾਨ ਉਸ ਨਾਲ ਕਿਸੇ ਦੇ ਮਤਭੇਦ ਹੋਣ ਪਰ ਇਹ ਅਣਖ ਔਰ ਗੈਰਤਮੰਦ ਇਨਸਾਨ ਹੁੰਦੇ ਨੇ ਜਿਹੜੇ ਇਸ ਰਸਤੇ ਤੇ ਤੁਰਦੇ ਨੇ। ਡਰਨਾ ਮੌਤ ਕੋਲੋਂ ਕੰਮ ਬੁਜ਼ਦਿਲਾਂ ਦਾ ਮਰਦ ਆਉਣ ਅੱਗੇ ਖੰਡੇ ਦੀ ਧਾਰ ਬਣ ਕੇ ਮੌਤ ਉਹਨਾਂ ਨੂੰ ਨਹੀਂ ਹਰਾ ਸਕਦੀ ਜਿਹੜੇ ਵਸਦੇ ਮੌਤ ਦਾ ਹਾਰ ਬਣ ਕੇ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि सुखबीर बादल यानी कि बादल लाने की कारगुजारी सिखां ਅਤੇ ਸਿੱਖ ਸੰਸਥਾਵਾਂ ਦੀ ਕੀਤੀ ਗਈ ਤਬਾਹੀ ਦੇ ਪਿਛੋਕੜ ਵਿੱਚ ਇੱਕ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਿੱਖ ਇਤਿਹਾਸ ਅਤੇ ਪਰੰਪਰਾ ਅਨੁਸਾਰ ਇਸ ਦੀ ਸਜ਼ਾ ਕੀ ਹੋਣੀ ਚਾਹੀਦੀ ਹੈ ਕਿ ਮਹਿਜ਼ ਮੁਆਫੀ ਮੰਗ ਲੈਣਾ ਅਤੇ ਗੁਨਾਹ ਕਬੂਲ ਕਰ ਲੈਣਾ ਇਹ ਸਿੱਖ ਪੰਥ ਨੂੰ ਜਿਹੜਾ ਪ੍ਰਮਾਣਿਤ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਘਟਨਾ ਦਾ ਜ਼ਿਕਰ ਅਸੀਂ ਕੀਤਾ ਹੈ ਉਸ ਦੇ ਉੱਤੇ ਸਾਡੀ ਮੁੱਢਲੀ ਟੇਕ ਕੀ ਹੈ ਉਹਦੇ 'ਚ ਵੀ ਅਸੀਂ ਥੋੜ੍ਹੇ ਇਤਿਹਾਸਕ ਹਵਾਲੇ ਦਿੱਤੇ ਨੇ ਕਿ ਇਹ ਬਹੁਤ ਵਾਰ ਜਿਹੜਾ ਇੰਡੀਵਿਜੂਅਲ ਸਿੱਖ ਜਿਹੜੀ ਸਵਾ ਲੱਖੀ ਸਪਿਰਿਟ ਹੈ ਜਿਸ ਦੇ ਵਿੱਚ ਹਰ ਸਿੱਖ ਜਿਹੜਾ ਦੇਖਦਾ ਹੈ ਕਿ ਕੌਣ ਪੰਥ ਘਾਤਕ ਹੈ ਕਿਸ ਤੋਂ ਸਿੱਖਾਂ ਦਾ ਨੁਕਸਾਨ ਹੋਇਆ ਔਰ ਉਹਨੇ ਉਹ ਇਹ ਫੈਸਲਾ ਕਰਦਾ ਕਿ ਉਸ ਨੇ ਇਸ ਸਾਰੇ ਨੂੰ ਕਿਵੇਂ ਜਿਹੜਾ ਹੈ ਇਸ ਦਾ ਸਿਲਾ ਭੁਗਾਉਣਾ ਹੈ ਜਾਂ ਇਸ ਦੀ ਜਵਾਬਦੇਹੀ ਕਰਨੀ ਹੈ। ਇੱਕ ਕੌਮਾਂ ਦੇ ਕਲੈਕਟਿਵ ਡਿਸੀਜਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਦੋਂ ਅਸੀਂ ਕੌਮੀ ਤੌਰ ਦੇ ਉੱਤੇ ਜਿਹੜੇ ਗੁਰਮਤੇ ਹੁੰਦੇ ਸੀ ਜਾਂ ਕਿਸੇ ਨੂੰ ਦੁਸ਼ਮਣ ਐਲਾਨਿਆ ਜਾਂਦਾ ਸੀ ਜਾਂ ਕਿਸੇ ਦੇ ਟੋਟਲ ਬਾਈਕਾਟ ਦੀ ਲਾਈਨ ਦਿੱਤੀ ਜਾਂਦੀ ਸੀ ਜਾਂ ਕਿਸੇ ਨੂੰ ਤਨਖਾਹੀਆ ਐਲਾਨਿਆ ਜਾਂਦਾ ਸੀ ਉਹ ਕਲੈਕਟਿਵ ਡਿਸੀਜਨ ਹੁੰਦੇ ਨੇ ਔਰ ਉਹਦੇ 'ਚੋਂ ਹੀ ਅਸੀਂ ਜੇ 20ਵੀਂ ਸਦੀ ਦੇ ਵਿੱਚ ਵੀ ਦੇਖੀਏ ਕਿ ਜੇ ਸਾਕਾ ਨਨਕਾਣਾ ਸਾਹਿਬ ਜਿਹੜਾ ਉਹ ਵਪਰਾਇਆ ਜਾਂਦਾ ਬੇਸ਼ੱਕ ਹਕੂਮਤ ਬ੍ਰਿਟਿਸ਼ ਪਿੱਛੇ ਖੜੀ ਹੈ ਨਰੈਣੂ ਦੇ ਔਰ ਉਸ ਵੇਲੇ ਇੱਕ ਕਰਤਾਰ ਸਿੰਘ ਬੇਦੀ ਨਾਂ ਦਾ ਬੰਦਾ ਜਿਹੜਾ ਉਸ ਨਰੈਣੂ ਦਾ ਸਾਥੀ ਸੀ ਉਸ ਨੂੰ ਵੀ ਜਿਹੜਾ ਉਹ ਬਣਾਇਆ ਗਿਆ ਸੀ ਤਨਖਾਹੀਆ ਪਰ ਉਹ ਸਾਰੇ ਦੇ ਨਾਲ ਇੱਕ ਪਾਰਟ ਜਿਹੜੀ ਅਕਸਰ ਸੰਤ ਪਿੰਡਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਭਾਈ ਨਰੈਣੂ ਜਿਹਨੂੰ ਉਮਰ ਕੈਦ ਪਹਿਲਾਂ ਫਾਂਸੀ ਹੋਈ ਸੀ ਫਿਰ ਉਮਰ ਕੈਦ 'ਚ ਕਨਵਰਟ ਹੋ ਗਈ ਸੀ ਉਹ ਕੁਦਰਤੀ ਮੌਤੇ ਮਰਿਆ ਸੀ। ਇਸੇ ਤਰ੍ਹਾਂ ਕਈਆਂ ਦੇ ਇਹ ਰਿਗਰੈਟ ਰਹੇ ਲੇਕਿਨ ਇਹ ਵੀ ਅਸੀਂ ਜਿਵੇਂ ਪਹਿਲੇ ਸੈਗਮੈਂਟ 'ਚ ਵੀ ਅਸੀਂ ਜ਼ਿਕਰ ਕੀਤਾ ਕਿ ਵੀ ਇੱਕ ਪਰੰਪਰਾ ਉਹ ਵੀ ਸੀ ਕਿ ਜਿਹਦੇ 'ਚ ਭਾਵੇਂ ਜਦੋਂ ਉਹ ਘਟਨਾਕ੍ਰਮ ਵਾਪਰ ਰਿਹਾ ਹੁੰਦਾ ਹੈ ਜਿਹੜੇ ਬਹੁਤਾ ਤਬਕਾ ਮੁੱਖ ਧਾਰਾ ਦਾ ਹੁੰਦਾ ਹੈ ਉਹ ਤਾਂ ਸਟੇਟ ਦੇ ਨਾਲ ਖਲੋ ਜਾਂਦਾ ਜਾ ਕੇ ਜਿਵੇਂ ਅਸੀਂ ਬਜਬਜ ਘਾਟ ਦੇ ਕੰਢੇ 'ਤੇ ਕੌਮਾਗਾਟਾ ਮਾਰੂ ਜਹਾਜ਼ ਜਦੋਂ ਵਾਪਸ ਗਿਆ ਬਜਬਜ ਘਾਟ ਦੇ ਕੰਢੇ 'ਤੇ ਗੋਲੀ ਚੱਲੀ ਔਰ 1 ਦਰਜਨ ਜਾਂ 1.5 ਦਰਜਨ ਸ਼ਹੀਦ ਹੋਏ ਬਹੁਤ ਸਾਰੇ ਰੂਹ ਪੋਸ਼ ਹੋਏ ਕੁਛ ਨੂੰ ਵਾਪਸ ਟ੍ਰੇਨਾਂ 'ਚ ਉਹਨਾਂ ਦੇ ਪਹੁੰਚਾਇਆ ਗਿਆ ਜਿਹੜਾ ਪੰਜਾਬ ਲਿਆ ਕੇ ਘਰੋਂ ਘਰੀ ਲੇਕਿਨ ਉਸ ਪੀਰੀਅਡ 'ਚ ਵੀ ਈਵਨ ਕਲਕੱਤੇ ਦੇ ਜਿਹੜੇ ਇਤਿਹਾਸਕ ਗੁਰਦੁਆਰੇ ਸੀ ਗੁਰਦੁਆਰਾ ਬਾਗ ਮਾੜੀ ਔਰ ਬੜਾ ਸੰਗਤ ਛੋਟੀ ਸੰਗਤ ਔਰ ਈਵਨ ਉਸ ਵਕਤ ਦੇ ਅਕਾਲ ਤਖਤ 'ਤੇ ਕਾਬਜ਼ ਜਿਹੜੇ ਪੁਜਾਰੀ ਸੀ ਉਹਨਾਂ ਨੇ ਵੀ ਹੁਕਮਨਾਮੇ ਜਾਂ ਮਤੇ ਕੀਤੇ ਸੀ ਕਿ ਇਹ ਬਿਲਕੁਲ ਐਂਟੀ ਸਿੱਖ ਲਾਈਨ ਹੈ ਇਹ ਪੰਥ ਪ੍ਰਸਤੀ ਨਹੀਂ ਹੈ ਇਹ ਬ੍ਰਿਟਿਸ਼ ਦੇ ਖਿਲਾਫ ਕਰਨਾ ਬੋਲਣਾ ਇਹਨਾਂ ਦੇ ਨਾਲ ਕੋਈ ਸਹਿਯੋਗ ਨਾ ਕੀਤਾ ਜਾਏ। ਫਿਰ ਅਸੀਂ 1919 ਦਾ ਜਲਿਆਂਵਾਲੇ ਬਾਗ ਵਾਲੇ ਅਰੂੜ ਸਿੰਘ ਦਾ ਜ਼ਿਕਰ ਅਕਸਰ ਕਰਦੇ ਕਿ ਭਾਈ ਜਿਸ ਨੇ ਸੱਦ ਕੇ ਉਹਨੂੰ
ਸਿਰੋਂ ਪਾਓ ਦਿੱਤਾ ਸੀ ਡਾਇਰ ਨੂੰ ਕਿ ਜੀ ਤੂੰ ਬਹੁਤ ਚੰਗਾ ਕੰਮ ਕੀਤਾ ਹੈ ਔਰ ਤੈਨੂੰ ਅਸੀਂ ਸਿੱਖ ਬਣਾਤਾ ਹੈ। ਉਹ ਕਹਿੰਦਾ ਮੈਂ ਤਾਂ ਸਿਗਰਟਾਂ ਪੀਂਦਾ। ਕੋਈ ਨਹੀਂ ਕਹਿੰਦਾ ਤੂੰ ਸਿਗਰਟਾਂ ਛੱਡ ਦੇ, ਤੂੰ ਫਿਰ ਵੀ ਸਿੱਖ ਹੈ। ਸੋ ਇਸ ਕਿਸਮ ਦਾ ਪਾਰਟ ਵੀ ਰਿਹਾ। ਪਰ ਦੂਸਰੇ ਪਾਸੇ ਇੱਕ ਲਾਈਨ ਜਿਹੜੀ ਹੈ ਉਹ ਪੈਰਲਲ ਰਹੀ ਹੈ। ਜੇ ਹੁਣ ਅਕਾਲੀ ਮੂਵਮੈਂਟ ਜਿਹਦੇ 'ਚ ਸਾਕਾ ਨਨਕਾਣਾ ਸਾਹਿਬ ਜਾਂ ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਜਾਂ ਜੈਤੋ ਟੋਟਲੀ ਪੀਸਫੁਲ ਸੀ, ਲੇਕਿਨ ਇਸ ਦੇ ਪੈਰਲਲ ਜੇ ਬੱਬਰ ਅਕਾਲੀ ਲਹਿਰ ਦਾ ਅਸੀਂ ਇਤਿਹਾਸ ਦੇਖਦੇ ਹਾਂ, ਮੈਂ 18ਵੀਂ ਸਦੀ ਜੇ ਮੈਂ ਉਹ ਜ਼ਿਕਰ ਕਰਾਂਗਾ ਤਾਂ ਜ਼ਿਆਦਾ ਵਕਤ ਲੱਗੇਗਾ ਕਿ ਭਾਈ ਉਹ ਸਾਡੀ ਜਿਹੜੀ ਪਰੰਪਰਾ, ਟ੍ਰੈਡੀਸ਼ਨ, ਇਤਿਹਾਸ ਉਹਨੂੰ ਸਿਰਜਣ ਦੇ ਵਿੱਚ ਕਿਵੇਂ ਸਾਡੇ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਜਾਂ ਬੋਤਾ ਸਿੰਘ, ਗਰਜਾ ਸਿੰਘ ਉਸ ਟ੍ਰੈਡੀਸ਼ਨ ਤੋਂ ਅਸੀਂ ਜਿਹੜਾ ਉਸ ਦੀ ਕੰਟੀਨਿਊਟੀ ਕਿਵੇਂ 20ਵੀਂ ਸਦੀ ਦੇ ਵਿੱਚ ਭਾਵੇਂ ਭਾਈ ਮਹਾਰਾਜ ਸਿੰਘ 1849 'ਚ ਝੰਡਾ ਚੁੱਕਦੇ ਨੇ, 20ਵੀਂ ਸਦੀ 'ਚ ਭਾਈ ਮਹਾਰਾਜ ਸਿੰਘ ਦੀ ਸਿੱਖ ਰਾਜ ਵਾਪਸ ਲੈਣ ਦੀ ਲੈਗੇਸੀ ਨੂੰ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਿਹੜਾ ਅੱਗੇ ਤੋਰਿਆ। ਔਰ ਮੈਂ ਪਿੰਡਾਂ ਵਾਲਿਆਂ ਦੇ ਕੀ ਪ੍ਰਵਚਨ ਨੇ, ਕੀ ਉਹਨਾਂ ਦੇ ਜਿਹੜਾ ਉਹ ਬੋਲ ਨੇ ਉਹ ਸਾਰੇ ਸੁਣ ਸਕਦੇ ਨੇ ਕਿ ਭਾਈ ਉਹਨਾਂ ਨੇ ਫਾਈਨਲੀ ਕੀ ਰਸਤਾ ਦੱਸਿਆ ਔਰ ਕਿਵੇਂ ਉਹਨਾਂ ਨੇ ਅਣਖ ਔਰ ਗੈਰਤ ਨਾਲ ਜੂਝ ਕੇ ਸ਼ਹੀਦੀ ਪਾਈ। ਪਰ ਈਵਨ ਜਦੋਂ ਟੋਟਲੀ ਪੀਸਫੁਲ ਅਕਾਲੀ ਮੂਵਮੈਂਟ ਚੱਲ ਰਹੀ ਸੀ, ਜੇ ਇਸ ਮੂਵਮੈਂਟ ਦਾ ਦਬਾਅ ਵੀ ਬਣਿਆ ਤੇ ਉਹਦੇ ਨਾਲ ਬਰਾਬਰ ਬੱਬਰ ਅਕਾਲੀ ਮੂਵਮੈਂਟ ਸੀ। ਉਹਦੇ 'ਚ ਹਾਲਾਂਕਿ ਬਹੁਤਾ ਉਹਨਾਂ ਦਾ ਜ਼ੋਰ ਦੁਆਬੇ ਦੇ ਵਿੱਚ ਸੀ, ਪਰ ਬੱਬਰ ਅਕਾਲੀ ਮੂਵਮੈਂਟ ਨੇ ਅੰਗਰੇਜ਼ਾਂ ਨੂੰ ਇਸ ਕਦਰ ਵਕਤ ਪਾਇਆ। ਹਾਲਾਂਕਿ ਉਦੋਂ ਵੀ ਅਕਾਲੀ ਲਹਿਰ ਵਾਲਿਆਂ ਨੇ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਸੀ ਕਿ ਜੀ ਇਹਦੇ ਨਾਲ ਸਾਡਾ ਸਵਾਸੀ ਤਾਂ ਪੀਸਫੁਲ ਹੈ। ਚਲੋ ਉਹ ਇੱਕ ਸਟ੍ਰੈਟਜੀ ਦਾ ਹਿੱਸਾ ਵੀ ਹੁੰਦਾ, ਪਰ ਇਹ ਵੀ ਸੀ ਕਿ ਭਾਈ ਬੱਬਰ, ਇਹ ਸਾਰੇ ਜਾਣਦੇ ਸੀ ਕਿ ਭਾਈ ਇਹ ਜਦੋਂ ਤੱਕ ਤੁਹਾਡਾ ਦੂਸਰਾ ਹਥਿਆਰਬੰਦ ਵਾਲਾ ਪਾਰਟ ਮਜ਼ਬੂਤ ਨਹੀਂ ਹੁੰਦਾ, ਤੁਹਾਨੂੰ ਕੋਈ ਕੰਸੈਸ਼ਨ ਨਹੀਂ ਦਿੰਦਾ ਇਧਰਲੇ ਪਾਸੇ ਆ ਕੇ। ਸੋ ਇਹ ਪੈਰਲਲ ਹੈ। ਈਵਨ ਅਮਰੀਕਾ 'ਚ ਜੇ ਅਸੀਂ 1960ਵਿਆਂ ਦੀ ਸਿਵਲ ਲਿਬਰਟੀ ਮੂਵਮੈਂਟ ਜਿਨ੍ਹਾਂ 'ਚ ਮੈਲਕਮ ਐਕਸ ਅਫਰੀਕਨ ਅਮਰੀਕਨ ਲੀਡਰ ਜਿਹੜੇ ਹਥਿਆਰਬੰਦ, ਉਹਨੇ ਪੈਂਥਰਸ ਪਾਰਟੀ ਬਣਾਈ, ਜਿਹੜੇ ਇੱਥੇ ਕਾਲੇ ਸੀ ਉਹ ਹਥਿਆਰਬੰਦ ਸੰਘਰਸ਼ ਦੇ ਰਾਹ ਤੇ ਤੁਰੇ। ਦੂਸਰੇ ਪਾਸੇ ਮਾਰਟਨ ਲੂਥਰ ਕਿੰਗ ਜਿਹਨੇ 1 ਮਿਲੀਅਨ ਬੰਦਾ ਇਕੱਠਾ ਕੀਤਾ ਵਾਸ਼ਿੰਗਟਨ DC ਲਿੰਕਨ ਮੈਮੋਰੀਅਲ ਦੇ ਨੇੜੇ। ਆਈ ਹੈਵ ਏ ਡ੍ਰੀਮ ਜਿਹੜੀ ਉਹਨਾਂ ਦੀ ਸਪੀਚ ਜਗਤ ਪ੍ਰਸਿੱਧ ਹੈ। ਔਰ ਇੱਕ ਦੀ ਮੁਲਾਕਾਤ ਦੇ ਵਿੱਚ ਔਰ ਮੈਲਕਮ ਐਕਸ ਨੂੰ ਮੋਸਟ ਡਿਸਪਾਈਜ਼ ਕਰਦੇ ਸੀ ਗੋਰੇ ਅਮਰੀਕਾ ਦੇ, ਪਰ ਉਹਨਾਂ ਨੂੰ ਇਹ ਫੀਅਰ ਸੀ ਕਿ ਜੇ ਇਹਨੂੰ ਮਾਰਟਨ ਲੂਥਰ ਕਿੰਗ ਨੂੰ ਕੰਸੈਸ਼ਨ ਨਾ ਦਿੱਤਾ ਇਹਦੇ ਰਾਹੀਂ ਕਾਲਿਆਂ ਨੂੰ, ਤੇ ਇਹ ਕਾਲੇ ਦੂਜਾ ਰਸਤਾ ਅਖਤਿਆਰ ਕਰ ਲੈਣਗੇ। ਔਰ ਇਹ ਗੱਲ ਮੈਲਕਮ ਐਕਸ ਨੇ ਇੱਕ ਮੀਟਿੰਗ ਦੌਰਾਨ ਮਾਰਟਨ ਲੂਥਰ ਕਿੰਗ ਨੂੰ ਕਹੀ ਕਿ ਵੀ ਇਸ ਗੱਲ ਨੂੰ ਸਮਝ ਲੈ ਵੀ ਇਹ ਕੋਈ ਤੈਨੂੰ ਨਹੀਂ ਕਰ ਰਹੇ, ਜੇ ਇਹ ਡੰਡਾ ਨਾ ਹੋਏ ਤੇ ਇਹ ਤੈਨੂੰ ਨਹੀਂ ਕਿਸੇ ਨੇ ਪੁੱਛਣਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹੀ ਪਾਰਟ 20th ਸੈਂਚੁਰੀ ਦੇ ਵਿੱਚ ਵੀ ਜਿਹੜੀ ਬਰਾਬਰ ਸਟਰਗਲ ਸੀ ਨਾਲ ਦੀ ਨਾਲ ਉਹ ਚੱਲਦੀ ਰਹੀ। ਭਾਵੇਂ ਪਹਿਲਾਂ ਭਾਈ ਮਹਾਰਾਜ ਸਿੰਘ ਨੇ ਝੰਡਾ ਚੁੱਕਿਆ, ਫਿਰ ਕੂਕਿਆਂ ਦੀ ਲਹਿਰ ਭਾਵੇਂ ਉਹ ਇੱਕ ਡਿਫਰੈਂਟ ਖਾਤੇ 'ਚ ਪਈ, ਜਾਂ ਬੱਬਰ ਅਕਾਲੀ ਲਹਿਰ, ਜਾਂ ਬਾਅਦ ਦੇ ਵਿੱਚ ਭਾਵੇਂ ਉਹ ਅਗੇਨ ਇੰਡੀਅਨ ਨੈਸ਼ਨਲ ਆਰਮੀ ਦੇ ਥੱਲੇ ਸੁਭਾਸ਼ ਚੰਦਰ ਬੋਸ ਜਿਹਦੀ ਜਿਹੜੀ INA ਨੂੰ ਫਾਊਂਡ ਹੀ ਜਨਰਲ ਮੋਹਨ ਸਿੰਘ ਨੇ ਕੀਤਾ, ਤੇ ਜੇ 42,000 ਸੋਲਜਰ ਸੀ INA ਦੇ, ਉਹਨਾਂ 'ਚ 32,000 ਸਿੱਖ ਸੀ। ਸੋ ਇਹ ਇੱਕ ਬਰਾਬਰ ਜਿਹੜੀ ਲਹਿਰ ਹੈ ਜਾਂ ਮੂਵਮੈਂਟ ਹੈ ਉਹ ਚੱਲਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਇੱਕ ਐਫਰਟ ਇਸ ਸਾਰੇ ਰਾਹੀਂ ਜਿਹੜੀ ਰੀਹੈਬਿਲਿਟੇਸ਼ਨ ਆਫ ਅਕਾਲੀ ਦਲ, ਬਾਦਲ ਅਕਾਲੀ ਦਲ ਹੈ ਜਿਸ ਦਾ ਮਤਲਬ। ਔਰ ਮੈਂ ਈਵਨ ਰਿਐਕਸ਼ਨ 'ਚ ਦੇਖ ਰਿਹਾ ਸੀ ਕਿਉਂਕਿ ਗੁਜਰਾਲ ਦਾ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ, ਨਰੇਸ਼ ਗੁਜਰਾਲ ਦਾ। ਅੱਜ ਉਹਨੇ ਦਾ ਹਿੰਦੂ ਨੂੰ ਇੰਟਰਵਿਊ 'ਚ ਕਿਹਾ, ਉਹਨੇ ਕਿਹਾ ਜੀ ਇਹ ਜਿਹੜਾ ਮੋਡਰੇਟ ਅਕਾਲੀ ਦਲ ਨੂੰ ਖ਼ਤਮ ਕਰਨਾ, ਇਹਦਾ ਮਤਲਬ ਹੋਏਗਾ ਕਿ ਪੰਜਾਬ ਜਿਹੜਾ ਹੈ ਉਹ ਜਿਵੇਂ ਉਹਨੇ ਖੁਦ ਕੋਟ ਕੀਤਾ ਕਿ ਜੀ ਖਡੂਰ ਸਾਹਿਬ ਔਰ ਫਰੀਦਕੋਟ ਤੋਂ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਜਿੱਤੇ ਨੇ, ਫਿਰ ਇਹਨਾਂ ਦੇ ਹੱਥ ਚਲਾ ਜਾਏਗਾ। ਸੋ ਇਸ ਵੇਲੇ ਜਿਹੜਾ ਅਕਾਲੀ ਦਲ ਦੀ ਰੀਹੈਬਿਲਿਟੇਸ਼ਨ, ਐਸਾ ਸੁਨੀਲ ਜਾਖੜ ਨੂੰ ਕੀ ਤਕਲੀਫ ਹੈ, ਨਰੇਸ਼ ਗੁਜਰਾਲ ਨੂੰ, ਜਾਂ ਦੂਸਰਾ ਕਿ ਜੀ ਦੇਖੋ ਅਕਾਲੀ ਦਲ। ਔਰ ਉਹਨੇ ਕਿਹਾ ਨਰੇਸ਼ ਗੁਜਰਾਲ ਨੇ ਅੱਜ ਦਾ ਇੰਟਰਵਿਊ 'ਚ ਕਿ ਜੀ ਦੇਖੋ BJP ਨੇ ਭਾਵੇਂ ਜਦੋਂ BJP ਔਰ ਅਕਾਲੀਆਂ ਦਾ ਅਲਾਇੰਸ ਸੀ, ਇਹ ਸਿੱਖ ਹਿੰਦੂ ਏਕਤਾ ਦੀ ਇੱਕ ਮਿਸਾਲ ਸੀ। ਪਹਿਲੀ ਗੱਲ ਤਾਂ ਇਹ ਕੋਈ ਸਿੱਖਾਂ ਹਿੰਦੂਆਂ ਦੀ ਲੜਾਈ ਨਹੀਂ ਹੈ ਜੀ, ਇਹ ਕੋਈ ਸਿਵਲ ਵਾਰ ਤਾਂ ਨਹੀਂ ਹੈ ਵੀ ਸਿੱਖਾਂ ਨੇ ਹਿੰਦੂਆਂ ਦੇ ਖਿਲਾਫ ਜਾਂ ਹਿੰਦੂਆਂ ਨੇ ਸਿੱਖਾਂ। ਇਹ ਸਟੇਟ ਦੇ ਨਾਲ ਹੈ, ਇੰਡੀਅਨ ਸਟੇਟ ਦੇ ਨਾਲ। ਇੰਡੀਅਨ ਸਟੇਟ ਦੇ ਵਿੱਚ ਮੌਜੂਦ ਜੇ ਮੈਜੋਰਿਟੀ ਹਿੰਦੂ ਸਿੱਖਾਂ ਨੂੰ ਹੱਕ ਨਹੀਂ ਦੇਣਾ ਚਾਹੁੰਦੇ, ਇਹ ਉਹਨਾਂ ਦੀ ਪ੍ਰੋਬਲਮ ਹੈ। ਅਸੀਂ ਆਪਣੇ ਹੱਕਾਂ ਲਈ ਲੜਨਾ, ਇਹ ਸਾਡੇ ਲਈ ਕੋਈ ਚੋਇਸ ਹੀ ਨਹੀਂ ਹੈ। ਦੋਵੇਂ ਕੋਈ ਵੀ ਰਸਤਾ ਹੈ ਬਾਈ ਆਲ ਮੀਨਸ, ਜਿਹਨੂੰ ਵੈਲਕਮ ਐਕਟ ਕਹਿੰਦਾ ਸੀ। ਔਰ
ਸਾਡੇ ਤਾਂ ਗੁਰੂ ਨੇ ਸਾਨੂੰ ਰਾਹ ਦੱਸਿਆ ਹੀ ਹੋਇਆ ਹੈ। ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨਬਾਜ਼ ਸ਼ਮਸ਼ੀਰ ਦਾ। ਸੋ ਸਾਡੇ ਲਈ ਦੋਵੇਂ ਹੀ ਰਸਤੇ ਅਸੀਂ ਜਿਹੜਾ ਹੈ ਉਹ ਬਿਲਕੁਲ ਇਸ ਗੱਲ ਨੂੰ ਮੰਨ ਕੇ ਤੁਰਦੇ ਹਾਂ ਕਿ ਭਾਈ ਅਲਟੀਮੇਟਲੀ ਇਹ ਅਸੀਂ ਆਪਣੇ ਹੱਕ ਲੈਣੇ ਨੇ। ਉਹਦੇ ਲਈ ਜੋ UN ਦਾ ਚਾਰਟਰ ਵੀ ਉਹ ਹੱਕ ਦਿੰਦਾ ਹੈ ਕਿ ਵੀ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ, ਇਹ ਉਹਦਾ ਪ੍ਰੀਐਂਬਲ ਹੈ, ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦਾ ਰੂਲ ਆਫ ਦਾ ਲਾਅ। ਸੋ ਅਸੀਂ ਆਪਣੇ ਗੁਰੂ ਸਿਧਾਂਤ ਮੁਤਾਬਕ ਵੀ 10ਵੇਂ ਪਾਤਸ਼ਾਹ ਦਾ ਦਿੱਤਾ ਹੈ ਸਿਧਾਂਤ ਔਰ UN ਚਾਰਟਰ ਮੁਤਾਬਕ ਵੀ ਇਹ ਸਮਝਦੇ ਹਾਂ ਕਿ ਭਾਈ ਇਹ ਠੀਕ ਹੈ ਕਿ ਕਿਤੇ ਵੀ ਕਿਸੇ ਬੇਗੁਨਾਹ ਨੂੰ ਮਾਰਨਾ, ਕਿਸੇ ਦੇ ਉੱਤੇ ਜ਼ੁਲਮ ਕਰਨਾ, ਕਿਸੇ ਦੇ ਹੱਕ ਖੋਹਣਾ, ਇਹ ਸਿੱਖੀ ਦੀ ਖਿਲਾਫਤ ਹੈ। ਲੇਕਿਨ ਜਿਸ ਅਕਾਲ ਤਖਤ ਤੋਂ ਅਸੀਂ ਕੋਈ ਸਜ਼ਾ ਸੁਣਾਉਣ ਦੀ ਗੱਲ ਕਰਦੇ ਹਾਂ ਜਾਂ ਜਿਸ ਅਕਾਲ ਤਖਤ ਦੀ ਸੁਪਰਾਮੇਸੀ ਦੀ ਅਸੀਂ ਗੱਲ ਕਰਦੇ ਹਾਂ ਜਾਂ ਜਿਸ ਅਕਾਲ ਤਖਤ ਨੂੰ ਅਸੀਂ ਪੱਗ ਤੇਰੀ ਕੀ ਜਹਾਂਗੀਰ ਦੀ ਦੇ ਨਾਲ ਜਿਹੜਾ ਦੱਸਦੇ ਆ ਵੀ ਅਕਾਲ ਤਖਤ ਕਿਵੇਂ ਥਰੋਨ ਆਫ ਦਾ ਇਮੋਰਟਲ ਹੈ, ਉਸ ਅਕਾਲ ਤਖਤ ਦੇ ਬਾਨੀ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਜਦੋਂ ਸ਼ਿਵਾਜੀ ਮਰਾਠਾ ਦੀ ਮਾਂ ਜੀਜਾਬਾਈ ਸੀ, ਉਹਦਾ ਗੁਰੂ ਸਮਰੱਥ ਰਾਮਦਾਸ ਜਿਹੜਾ 6ਵੇਂ ਪਾਤਸ਼ਾਹ ਨੂੰ ਗੜਵਾਲ ਰਿਆਸਤ ਦੇ ਵਿੱਚ ਇੱਕ ਇਲਾਕਾ ਹੈ ਸ੍ਰੀਨਗਰ, ਉੱਥੇ ਮਿਲਦਾ ਹੈ ਔਰ ਉਹ ਸਵਾਲ ਕਰਦਾ ਹੈ ਕਿ ਭਾਈ ਇਹ ਤੁਹਾਡਾ ਸਾਰਾ ਬੜਾ ਲਾਮ ਲਸ਼ਕਰ ਔਰ ਘੋੜੇ ਫੌਜ ਇਹ ਉਹ, ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਇੱਕ ਫਕੀਰ ਨੇ ਤੇ ਇਹ ਤਾਂ ਫਕੀਰਾਂ ਵਾਲਾ ਪਾਰਟ ਨਹੀਂ ਹੈ। ਤੇ 6ਵੇਂ ਪਾਤਸ਼ਾਹ ਨੇ ਫਰਮਾਇਆ ਸੀ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ। ਤੇ ਉਹਨੇ ਕਿਹਾ ਸੀ ਕਿ ਇਹ ਬਾਤ ਮੇਰੇ ਮਨ ਕੋ ਭਾਵਤੀ ਹੈ ਕਿ ਭਾਈ ਅਸੀਂ ਇਹ ਸ਼ਸਤਰ ਚੁੱਕੇ ਨੇ ਗਰੀਬ ਦੀ ਰੱਖਿਆ ਦੇ ਲਈ ਔਰ ਜਰਵਾਣੇ ਨੂੰ ਦੁਸ਼ਟ ਨੂੰ ਸਜ਼ਾ ਦੇਣ ਲਈ। ਸੋ ਅਸੀਂ ਸਮਝਦੇ ਹਾਂ ਵੀ ਨੋ ਮੈਟਰ ਕਿਹੜੇ ਹਾਲਾਤ ਕੌਣ ਕਿਵੇਂ ਕ੍ਰੀਏਟ ਕਰੇ, ਇਹ ਨਾਲ ਹੀ ਰਹੇਗਾ। ਇਹਨੂੰ ਕੋਈ ਵੀ ਜਿਹੜਾ ਇੰਡੀਵਿਜੂਅਲ ਸਪਿਰਿਟ ਹੈ, ਉਹ ਬੇਅੰਤ ਸਿੰਘ, ਸਤਵੰਤ ਸਿੰਘ ਜਾਂ ਸ਼ਹੀਦ ਊਧਮ ਸਿੰਘ ਜਾਂ ਉਹ ਕਰਤਾਰ ਸਿੰਘ ਸਰਾਭਾ, ਉਹ ਸਾਰੇ ਤੋਂ ਲੈ ਕੇ ਭਾਈ ਨਰਾਇਣ ਸਿੰਘ ਚੌੜਾ ਤੱਕ ਇਹ ਉਹੀ ਸਪਿਰਿਟ ਦੀ ਕੰਟੀਨਿਊਟੀ ਹੈ ਜਿਸ ਦੇ ਵਿੱਚ ਸਿੱਖ ਭਾਵੇਂ ਉਹ ਕਿਸੇ ਉਮਰ ਦਾ, ਉਸ ਦੇ ਉੱਤੇ ਕਿੰਨੇ ਬੋਝ ਨੇ, ਕਿੰਨੀਆਂ ਜ਼ਿੰਮੇਵਾਰੀਆਂ ਨੇ, ਪਰ ਜਦੋਂ ਉਹਨੂੰ ਲੱਗਦਾ ਹੈ ਵੀ ਕਿਸੇ ਦੀ ਅਕਾਊਂਟੇਬਿਲਿਟੀ ਜਿਹੜੀ ਹੈ ਉਹ ਨਹੀਂ ਹੋਈ ਤੇ ਉਹਨੂੰ ਲੱਗਦਾ ਕਿ ਭਾਈ ਇਹ ਮੈਂ ਗੁਰੂ ਦਾ ਇੱਕ ਸਿੱਖ ਹੋਣ ਦੇ ਨਾਤੇ ਇਸ ਨੂੰ ਕਰਾਂ। ਬਾਕੀ ਹਰ ਇੱਕ ਦੇ ਹੋ ਸਕਦੇ ਨੇ ਮਤਭੇਦ ਕੁਦਰਤੀ, ਹਾਲਾਂਕਿ ਨਜ਼ਮ ਕੋਈ ਉਹਨਾਂ ਨੇ ਅੱਜ ਨਹੀਂ ਲਿਖੀ ਹੈ। ਭਾਈ ਸੰਤੋਖ ਸਿੰਘ ਭਾਊ ਉਹਨਾਂ ਦੇ ਜਦੋਂ ਅੱਜ ਮੈਨੂੰ ਨਜ਼ਮ ਭੇਜੀ ਤੇ ਮੈਨੂੰ ਲੱਗਿਆ ਕਿ ਭਾਈ ਇਹ ਜਦੋਂ ਅਸੀਂ ਇੱਕ ਪਾਸੇ ਉਹ ਜਿਹੜੇ ਕਿ ਇੱਕ ਕਵਾਇਤ ਵਾਂਗ ਨਖੇਦੀ ਤੇ ਲੱਗੇ ਹੋਏ ਨੇ ਔਰ ਇੱਕ ਉਹ ਜਿਹੜੇ ਕਿ ਸਮਝਦੇ ਨੇ ਕਿ ਭਾਈ ਅਲਟੀਮੇਟਲੀ ਭਾਵੇਂ ਕਿਸੇ ਦਾ ਤੌਰ ਤਰੀਕਾ, ਸਮਾਂ, ਸਥਾਨ ਉਸ ਨਾਲ ਕਿਸੇ ਦੇ ਮਤਭੇਦ ਹੋਣ, ਪਰ ਇਹ ਅਣਖ ਔਰ ਗੈਰਤਮੰਦ ਇਨਸਾਨ ਹੁੰਦੇ ਨੇ ਜਿਹੜੇ ਇਸ ਰਸਤੇ ਤੇ ਤੁਰਦੇ ਨੇ ਔਰ ਇਹ ਉਹ ਨੇ ਜਿਨ੍ਹਾਂ ਨੇ ਇਸ ਸਬਕ ਨੂੰ ਚੰਗੀ ਤਰ੍ਹਾਂ ਯਾਦ ਕੀਤਾ ਹੋਇਆ ਹੈ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਔਰ ਉਹਨਾਂ ਦੀ ਇਹ ਨਜ਼ਮ ਉਹਨਾਂ ਨੇ ਅਣਖੀ ਮਰਦ ਇਸ ਟਾਈਟਲ ਦੇ ਥੱਲੇ ਲਿਖੀ ਹੈ ਤੇ ਉਹ ਇਹ ਨਜ਼ਮ ਹੈ, ਡਰਨਾ ਮੌਤ ਕੋਲੋਂ ਕੰਮ ਬੁਜ਼ਦਿਲਾਂ ਦਾ, ਮਰਦ ਆਉਣ ਅੱਗੇ ਖੰਡੇ ਦੀ ਧਾਰ ਬਣ ਕੇ, ਮੌਤ ਉਹਨਾਂ ਨੂੰ ਨਹੀਂ ਹਰਾ ਸਕਦੀ ਜਿਹੜੇ ਵਸਦੇ ਮੌਤ ਦਾ ਹਾਰ ਬਣ ਕੇ। ਬਿਲਕੁਲ ਡਰਨਾ ਮੌਤ ਕੋਲੋਂ ਕੰਮ ਬੁਜ਼ਦਿਲਾਂ ਦਾ, ਮਰਦ ਆਉਣ ਅੱਗੇ ਖੰਡੇ ਦੀ ਧਾਰ ਬਣ ਕੇ, ਮੌਤ ਉਹਨਾਂ ਨੂੰ ਨਹੀਂ ਹਰਾ ਸਕਦੀ ਜਿਹੜੇ ਵਸਦੇ ਮੌਤ ਦਾ ਹਾਰ ਬਣ ਕੇ। ਉਹ ਮਜ਼ਲੂਮਾਂ ਲਈ ਸਦਾ ਢਾਲ ਬਣਦੇ, ਮਿਲਦੇ ਜ਼ਾਲਮ ਨੂੰ ਤਿੱਖੀ ਤਲਵਾਰ ਬਣ ਕੇ। ਭੈ ਦਿੰਦੇ ਨਹੀਂ ਕਿਸੇ ਤੋਂ ਨਹੀਂ ਡਰਦੇ, ਜਿਉਂਦੇ ਜੱਗ ਤੇ ਸ਼ਾਹ ਅਸਵਾਰ ਬਣ ਕੇ। ਸੋਚ ਰੱਖਦੇ ਉਹ ਸਦਾ ਉੱਚੀ, ਉੱਡਦੇ ਵਿੱਚ ਅਸਮਾਨ ਦੇ ਬਾਜ਼ ਬਣ ਕੇ। ਜਦੋਂ ਸੰਗਲ ਗੁਲਾਮੀ ਦੇ ਤੋੜਦੇ ਨੇ, ਮਰਦ ਆਉਣ ਅੱਗੇ ਫਿਰ ਵਾਰ ਬਣ ਕੇ। ਪੇਚਾ ਪੈਈਦਾ ਜਦੋਂ ਮੈਦਾਨੇ ਜੰਗ ਅੰਦਰ, ਪੇਚਾ ਪੈਂਦਾ ਜਦੋਂ ਮੈਦਾਨੇ ਜੰਗ ਅੰਦਰ, ਫਿਰ ਗੱਜਦੇ ਬਿਜਲੀ ਦੀ ਤਾਰ ਬਣ ਕੇ। ਪੈਰ ਪਿੱਛੇ ਉਹ ਕਦੇ ਪੁੱਟਦੇ ਨਹੀਂ, ਮਿਲਦੇ ਦੁਸ਼ਮਣ ਨੂੰ ਦੋ ਚਾਰ ਬਣ ਕੇ।
ਵਾਅਦੇ ਕਰਕੇ ਕਦੀ ਉਹ ਭੱਜਦੇ ਨਹੀਂ। ਵਾਅਦੇ ਕਰਕੇ ਕਦੇ ਉਹ ਭੱਜਦੇ ਨਹੀਂ, ਦਗਾ ਕਰਦੇ ਨਹੀਂ ਕਦੇ ਉਹ ਯਾਰ ਬਣ ਕੇ। ਅਣਖ ਨਾਲ ਜਿਉਂਦੇ ਜਗ ਅੰਦਰ, ਚੱਲਦੇ ਸਦਾ ਉਹ ਕੌਮ ਦੀ ਸ਼ਾਨ ਬਣ ਕੇ। ਵਿਰਲੇ ਜੰਮਦੀਆਂ ਮਾਵਾਂ ਸੂਰਮੇ ਨੇ, ਭਾਊ ਵਿਚਰਦੇ ਗੁਰੂ ਦੇ ਲਾਲ ਬਣ ਕੇ। ਅਖੀਰਲੀਆਂ ਲਾਈਨਾਂ ਮੈਂ ਫਿਰ ਦੁਹਰਾ ਦਿੰਦਾ। ਅਣਖ ਨਾਲ ਜਿਉਂਦੇ ਜਗ ਅੰਦਰ, ਚੱਲਦੇ ਸਦਾ ਉਹ ਕੌਮ ਦੀ ਸ਼ਾਨ ਬਣ ਕੇ। ਵਿਰਲੇ ਜੰਮਦੀਆਂ ਮਾਵਾਂ ਸੂਰਮੇ ਨੇ, ਭਾਊ ਵਿਚਰਦੇ ਗੁਰੂ ਦੇ ਲਾਲ ਬਣ ਕੇ। ਸੋ ਮੈਂ ਸਮਝਦਾ ਵੀ ਅਣਖ, ਗੈਰਤ, ਸੂਰਮਤਾਈ ਇਹ ਸਿੱਖੀ ਦੇ ਉਹ ਇਨਹੈਰੈਂਟ ਕਰੈਕਟਰਿਸਟਿਕ ਨੇ ਜਿਹੜੇ ਗੁਰੂ ਸਾਹਿਬਾਨ ਨੇ ਸਿੱਖਾਂ ਦੇ ਅੰਦਰ ਭਰੇ ਨੇ। ਔਰ ਇਹ ਠੀਕ ਹੈ ਕਿ ਜਦੋਂ ਕੋਈ ਆਪਣੀ ਉਸ ਸਫ਼ਰ ਨੂੰ ਤੈਅ ਕਰ ਰਿਹਾ ਹੁੰਦਾ ਹੈ, ਉਸ ਦੇ ਉੱਤੇ ਜਾਂ ਉਸ ਦੀ ਸ਼ਖਸੀਅਤ ਦੇ ਉੱਤੇ ਅੱਡ-ਅੱਡ ਪ੍ਰਿਜ਼ਮਸ ਦੇ ਨਾਲ, ਜਿਸ ਰੰਗ ਦੇ ਸ਼ੀਸ਼ਿਆਂ ਵਾਲੀਆਂ ਐਨਕਾਂ ਕਿਸੇ ਨੇ ਲਾਈਆਂ ਹੁੰਦੀਆਂ ਨੇ, ਉਵੇਂ ਹੀ ਦੇਖਦੇ ਨੇ। ਪਰ ਮੈਂ ਸਮਝਦਾ ਵੀ ਜਦੋਂ ਤੱਕ ਤੁਸੀਂ ਕਿਸੇ ਇਸ਼ੂ ਦੀ ਤਹਿ 'ਚ ਜਾ ਕੇ ਔਰ ਕਿਸ ਲੈਵਲ ਦੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਸਮਝ ਕੇ ਫਿਰ ਕਿਸੇ ਜਿਹੜਾ ਕਨਕਲੂਜਨ 'ਤੇ ਨਹੀਂ ਪਹੁੰਚਦੇ, ਤਾਂ ਫਿਰ ਉਹੀ ਹੁੰਦਾ ਹੈ ਵੀ ਜੋ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਜਿਵੇਂ ਇੱਕ ਨੈਰੇਟਿਵ ਸਰਕਾਰੀ ਲਾਈਨ ਵਾਲੇ ਜਾਂ ਟੂਡੀ ਕਿਸਮ ਦੇ ਲੋਕ ਜਿਹੜੀ ਖੜੀ ਕਰਦੇ ਨੇ, ਬਹੁਤੇ ਜਿਹੜੇ ਨੇ ਉਸ ਦਾ ਸ਼ਿਕਾਰ ਹੋ ਜਾਂਦੇ। ਜੀ ਰਾਠਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।